ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਸਭ ਨੂੰ, ਜੀ ਆਇਆਂ ਨੂੰ। ਅੱਜ ਅਸੀਂ ਨਵਾਂ ਪੋਡਕਾਸਟ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ ਅਤੇ ਹੋ ਸਕਦਾ ਹੈ ਕਿ ਸਾਡੀ ਇਹ ਜਿਹੜੀ ਲੋਕੇਸ਼ਨ ਹੈ, ਇਹ ਲੋਕੇਸ਼ਨ 'ਤੇ ਆਖਰੀ ਪੋਡਕਾਸਟ ਹੋਵੇ। ਅਤੇ ਅੱਜ ਅਸੀਂ ਤੁਹਾਡੇ ਨਾਲ ਕੈਰੀਅਰ ਅਪਰਚੂਨਿਟੀਜ਼ 'ਤੇ ਨਾ ਥੋੜ੍ਹੀ ਜਿਹੀ ਗੱਲ ਕਰਾਂਗੇ ਅਤੇ ਅਸੀਂ ਸਟਾਰਟ ਕਰਨੇ ਹਾਂ। ਹਾਂਜੀ ਸਰ। ਲਾਸਟ ਟਾਈਮ ਜਿਹੜੀ ਨਾ ਸਾਡੀ ਗੱਲਬਾਤ ਹੋਈ ਸੀ ਜਿਹਨਾਂ ਕਿ IT ਦੇ ਸ਼ੋਬੇ 'ਚ ਕੀ ਨਾਮ ਹੈ ਜਿਨ੍ਹਾਂ ਦੇ ਲੋਕਾਂ ਨੂੰ ਆਉਣਾ ਚਾਹੀਦਾ ਵੇ ਅਤੇ ਜਿਹਨਾਂ ਕਾਫੀ ਸਾਰੇ ਲੋਕਾਂ ਨੇ ਕਾਫੀ ਸੈਕਟਰ ਜਿਹਨਾਂ ਉਹ ਵੇਖ ਲਏ ਨੇ। ਰੈਸਟੋਰੈਂਟ ਦੀ ਕੰਮ ਵੀ ਕਰਕੇ ਵੇਖ ਲਿਆ, ਸੁਪਰ ਮਾਰਕੀਟ 'ਤੇ ਕੰਮ ਵੇਖ ਲਿਆ, ਹੁਣ ਟੈਕਸੀ ਵਾਲਾ ਵੀ ਵੇਖ ਲਿਆ, ਠੀਕ ਹੈ ਨਾ। ਹੋਰ ਵੀ ਜਿਹਨਾਂ ਪਹਿਲਾਂ ਜਿਹਨਾਂ ਉਹ ਲੁੱਕ ਤੋਰੀ ਵਗੈਰਾ ਸਨ ਅਗਾਂ ਪਿਛਾਂ। ਅਤੇ ਮੇਰੇ ਖਿਆਲ ਨਾਲ ਹੁਣ ਜਿਹੜੀ ਯੰਗ ਜਨਰੇਸ਼ਨ ਹੈ ਉਹਨੂੰ ਜਿਹਨਾਂ ਉਹ IT ਦੀ ਤਰਫ ਆਉਣਾ ਚਾਹੀਦਾ। ਸਪੇਨ ਉਹ ਕਾਫੀ ਪਿੱਛੇ ਇਸ ਚੀਜ਼ ਦੇ, ਅਤੇ ਇਹਦੇ ਵਿੱਚ ਅਗਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ, ਠੀਕ ਹੈ ਨਾ, ਅਤੇ ਤੁਸੀਂ ਇਸ ਸ਼ੋਬੇ 'ਚ ਆ ਸਕਦੇ ਹੋ। ਇੱਕ ਤਾਂ ਸਾਫ ਸੁਥਰੀ ਜੋਬ ਹੈ ਕੀ ਨਾਮ ਹੈ, ਅਤੇ ਅਗਰ ਕੀ ਨਾਮ ਹੈ ਤੁਸੀਂ ਚਾਹੋ ਤਾਂ ਜ਼ਾਰੀ ਗੱਲ ਹੈ ਆਪਣਾ ਸਾਫਟਵੇਅਰ ਹਾਊਸ ਵਗੈਰਾ ਜਿਹਨਾਂ ਉਹ ਵੀ ਓਪਨ ਕਰ ਸਕਦੇ ਹੋ ਇੱਥੇ। ਮੇਰੇ ਖਿਆਲ ਨਾਲ ਜਿਹਨਾਂ ਉਹ ਇਸ ਟਾਈਮ ਜਿਹਨਾਂ ਬਾਸ ਨੂੰ ਸਕੋਪ ਕਾਫੀ ਹੈ ਇਸ ਚੀਜ਼ ਦਾ, ਠੀਕ ਹੈ। ਅਤੇ ਦੂਸਰੀ ਗੱਲ ਤੁਸੀਂ ਸਭ ਪਹਿਲੀ ਗੱਲ ਤਾਂ ਤੁਸੀਂ ਜਿਹਨਾਂ ਉਹ ਕਿੱਥੋਂ ਸ਼ੁਰੂ ਕਰ ਸਕਦੇ ਹੋ ਇਹਨੂੰ, ਠੀਕ ਹੈ ਨਾ। ਤੁਸੀਂ ਪਹਿਲਾਂ ਇਸ ਚੀਜ਼ ਨੂੰ ਜ਼ੇਨ 'ਚ ਰੱਖੋ ਕਿ ਤੁਸੀਂ ਸ਼ੁਰੂ ਕਿੱਥੋਂ ਕਰਨਾ ਹੈ, ਇਹਦੇ ਬਾਰੇ ਤੁਸੀਂ ਮਾਲੂਮਾਤ ਵਗੈਰਾ ਲਵੋ, ਠੀਕ ਹੈ ਨਾ। IT ਦੀ ਫੀਲਡ ਬਹੁਤ ਵੱਡੀ ਫੀਲਡ ਹੈ ਜਿਹਨਾਂ ਤੁਸੀਂ ਸਾਰਾ ਕੁਝ ਨਹੀਂ ਸਿੱਖ ਸਕਦੇ ਆ। ਤੁਹਾਨੂੰ ਚੂਜ਼ ਕਰਨਾ ਪੈਣਾ ਕਿ ਮੈਂ ਕਿੱਥੇ ਜਾਣਾ ਚਾਹੁੰਦਾ। ਮੈਂ ਗ੍ਰਾਫਿਕਸ ਜਾਣਾ ਚਾਹੁੰਦਾ, ਮੈਂ ਡਿਜ਼ਾਈਨਿੰਗ 'ਚ ਜਾਣਾ ਚਾਹ ਰਿਹਾ, ਠੀਕ ਹੈ ਨਾ। ਵੈਬ ਡਿਜ਼ਾਈਨਿੰਗ ਜਾਣਾ ਚਾਹ ਰਿਹਾ, ਮੈਂ ਐਪਲੀਕੇਸ਼ਨ ਦੀ ਤਰਫ ਜਾ ਰਿਹਾ, ਮੈਂ ਜਿਹਨਾਂ ਉਹ ਇਨਫੋਰਮੇਸ਼ਨ ਟੈਕਨੋਲੋਜੀ ਵੱਲ ਜਾ ਰਿਹਾ, ਮਤਲਬ ਕਿ ਜਿਹਨਾਂ ਜਿਹੜੀ AI ਉਹਦੇ ਵੱਲ ਜਾਣਾ ਚਾਹ ਰਿਹਾ, ਠੀਕ ਹੈ ਨਾ। ਸਾਈਬਰ ਸਿਕਿਉਰਿਟੀ ਵੱਲ ਜਾਣਾ ਚਾਹ ਰਿਹਾ, ਬਹੁਤ ਸਾਰੇ ਆਪਸ਼ਨ ਨੇ, ਠੀਕ ਹੈ ਨਾ। ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ, ਲੇਕਿਨ ਜਿਹੜੀ ਸ਼ੁਰੂਆਤ ਹੈ ਨਾ ਉਹ ਤੁਹਾਨੂੰ ਮੇਰੇ ਖਿਆਲ ਨਾਲ ਜਿਹੜੀ ਹੈ ਤਾਂ ਉਹ ਕਰਨੀ ਚਾਹੀਦੀ ਹੈ। ਅਗਰ ਤੁਸੀਂ ਕੋਡਿੰਗ ਵੱਲ ਜਾਣਾ ਚਾਹੁੰਦੇ ਹੋ ਤਾਂ ਉਹਦੀ ਜਿਹੜੀ ਸ਼ੁਰੂਆਤ ਹੋਏਗੀ ਹੈ ਤੁਹਾਡੀ ਵੈਬ ਡਿਵੈਲਪਮੈਂਟ ਹੋਏਗੀ, ਠੀਕ ਹੈ। ਉਹਦੇ ਵਿੱਚ ਕਾਫੀ ਸਾਰੇ ਕੋਰਸਿਸ ਨੇ, ਠੀਕ ਹੈ ਨਾ। ਅਗਰ ਤੁਸੀਂ ਡਿਜ਼ਾਈਨਿੰਗ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਸ਼ੁਰੂ 'ਚ HTML CSS, ਠੀਕ ਹੈ ਨਾ, ਬੂਟਸਟਰੈਪ ਜਿਹਨਾਂ ਇਹਨਾਂ 'ਚ ਜਾਂ ਜਾਵਾਸਕ੍ਰਿਪਟ ਵਗੈਰਾ 'ਚ ਤੁਹਾਨੂੰ ਜਾਣਾ ਪੈਣਾ ਹੈ, ਠੀਕ ਹੈ। ਲੇਕਿਨ ਕਿਉਂਕਿ ਇਸ ਤੋਂ ਬਗੈਰ ਤੁਸੀਂ ਡਾਇਰੈਕਟ ਕੀ ਨਾਮ ਹੈ ਉਹ ਕੋਡਿੰਗ ਵੱਲ ਨਹੀਂ ਜਾ ਸਕਦੇ। ਤੁਸੀਂ ਅਗਰ ਕੋਡਿੰਗ ਵਿੱਚ ਜਾਣਾ ਹੋਵੇ ਤਾਂ ਕੋਡਿੰਗ ਵਿੱਚ ਜਾਣਾ ਕਾਫੀ ਸਾਰੀ ਲੈਂਗੁਏਜ ਜਿਹੜੀਆਂ ਨੇ ਉਹ ਇਸ ਟਾਈਮ ਚੱਲਦੀਆਂ ਨੇ ਪਈਆਂ। ਪਹਿਲਾਂ ਲੋਕੀ ਜਿਹਨਾਂ PHP ਕਰ ਰਹੇ ਸਨ, ਲੇਕਿਨ PHP ਹੁਣ ਬਹੁਤ ਹੀ ਪੁਰਾਣਾ ਹੋ ਗਿਆ, ਠੀਕ ਹੈ ਨਾ। ਅੱਗੋਂ ਦੀਆਂ ਲਾਇਬ੍ਰੇਰੀਜ਼ ਵਗੈਰਾ ਚੱਲਦੀਆਂ ਨੇ ਪਈਆਂ ਇਸ ਟਾਈਮ। ਲਾਰਾਵੈਲ ਜਿਹੜੀ ਹੈ ਨਾ ਉਹ ਅੱਛੀ ਮਤਲਬ ਕਿ ਜਿਹੜੀ ਸਿਕਿਉਰਡ ਹੈ, ਠੀਕ ਹੈ ਨਾ। PHP ਜਿਹੜਾ ਉਹ ਜ਼ਿਆਦਾ ਸਿਕਿਉਰਡ ਨਹੀਂ ਹੈ ਕਿਉਂਕਿ ਸਿੰਪਲ ਹੈ, ਇਸ ਵਾਸਤੇ ਉਹਨੂੰ ਹੈਕ ਕਰਨਾ ਜਾਣਾ ਜ਼ਿਆਦਾ ਆਸਾਨ ਹੈ। ਉਸ ਤੋਂ ਇਲਾਵਾ ਜਿਹੜਾ ਪਾਈਥਨ ਹੈ, ਤੁਸੀਂ ਪਾਈਥਨ ਜਿਹੜਾ ਉਹ ਕਰ ਸਕਦੇ ਹੋ, ਠੀਕ ਹੈ ਨਾ, ਸਿੱਖ ਸਕਦੇ ਹੋ ਉਹਨੂੰ ਪਾਈਥਨ ਨੂੰ। ਅੱਛਾ, ਤੁਸੀਂ ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹ ਤੁਸੀਂ ਕਿੱਥੇ ਜਾਣਾ ਵੇ ਸਿੱਖਣ ਵਾਸਤੇ, ਉਹਦੇ ਅੱਛਾ, ਵਾਸਤੇ ਬਹੁਤ ਇੱਥੇ ਮੈਂ ਇੱਕ ਤੁਹਾਡੇ ਕੋਲ ਕੁਐਸਚਨ ਪੁੱਛਾਂਗਾ, ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ। ਥੋੜ੍ਹਾ ਜਿਹਾ ਮੈਂਸ਼ਨ ਕਰੋ ਕਿ ਜਿਹੜੇ ਇੱਕ ਤਾਂ ਬੰਦੇ ਨਵੇਂ ਆ ਰਹੇ ਨੇ, ਮਤਲਬ ਡਾਇਰੈਕਟ ਆ ਰਹੇ ਨੇ, ਜਿਹੜੇ ਪਿੱਛੋਂ ਬੈਕਗਰਾਊਂਡ ਵਿੱਚ ਥੋੜ੍ਹਾ ਪੜ੍ਹੇ ਨੇ, IT ਦੀ ਨੌਲੇਜ ਆਏ ਉਹਨਾਂ ਕੋਲ, ਉਹਨਾਂ ਵਾਸਤੇ ਕੀ ਅਪਰਚੂਨਿਟੀਜ਼ ਨੇ ਅਤੇ ਕੀ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਜਾਣਾ। ਅਤੇ ਦੂਸਰਾ, ਇੱਕ ਜਿਹੜੇ ਥਰੂ ਪ੍ਰੋਪਰ ਚੈਨਲ ਆ ਰਹੇ ਨੇ, ਫਾਰ ਐਗਜ਼ਾਮਪਲ ਜਿਹੜੇ ਬੱਚੇ ਸਕੂਲ ਵਿੱਚ ਪੜ੍ਹ ਰਹੇ ਨੇ ਅਤੇ ਅੱਗੋਂ ਉਹਨਾਂ ਨੇ ਕਾਲਜ ਦੀ ਯੂਨੀਵਰਸਿਟੀਜ਼ ਵਿੱਚ ਜਾਣਾ ਵੇ, ਉਹਨਾਂ ਵਾਸਤੇ ਕੀ ਤਰੀਕਾ ਕਾਰ ਹੈ? ਕੁਝ ਥੋੜ੍ਹਾ ਇਹਦੇ ਬਾਰੇ ਵਿੱਚ ਦੱਸੋ ਨਾ, ਕਿਉਂਕਿ ਦੇਖੋ ਜਿਹੜੇ ਬੱਚੇ ਸਕੂਲ 'ਚ ਪੜ੍ਹ ਰਹੇ ਨਾ, ਸਭ ਤੋਂ ਪਹਿਲਾਂ ਸਭ ਤੋਂ ਅੱਛਾ ਗਾਈਡ ਉਹਨਾਂ ਨੂੰ ਸਕੂਲ ਵਾਲੇ ਕਰ ਸਕਦੇ ਨੇ। ਅਸੀਂ ਇਹਨਾਂ ਨੂੰ ਇੰਨਾ ਅੱਛਾ ਗਾਈਡ ਨਹੀਂ ਕਰ ਸਕਦੇ ਜਿੰਨਾ ਸਕੂਲ ਵਾਲੇ ਇਹਨਾਂ ਨੂੰ ਗਾਈਡ ਕਰ ਸਕਦੇ। ਹਾਂ, ਅਸੀਂ ਗੱਲ ਕਰਨੇ ਜਿਹੜੇ ਬੰਦੇ ਪਾਕਿਸਤਾਨੋਂ ਆ ਰਹੇ ਨੇ, ਹਾਂ ਸਹੀ ਹੋ ਗਿਆ, ਠੀਕ ਹੈ ਨਾ, ਠੀਕ ਅਸੀਂ ਹੈ। ਉਹਨਾਂ ਦੇ ਬਾਰੇ ਗੱਲ ਕਰਾਂਗੇ। ਇੱਕ ਦੋਸਤ ਆਏ ਸਨ, ਕੀ ਨਾਮ ਹੈ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਗੁਜਰਾਤ ਤੋਂ ਹੀ, ਅਤੇ ਉਹਨਾਂ ਸਾਫਟਵੇਅਰ ਇੰਜੀਨੀਅਰਿੰਗ ਕੀਤੀ ਹੋਈ ਹੈ ਪਾਕਿਸਤਾਨ ਦੇ ਵਿੱਚ, ਸਹੀ ਹੋ ਠੀਕ ਹੈ ਗਿਆ। ਨਾ। ਅਤੇ ਮੈਂ ਉਹਨਾਂ ਨਾਲ ਇਹੀ ਗੱਲ ਕਰ ਰਿਹਾ ਸਾਂ ਕਿ ਤੁਸੀਂ ਨਾ ਬਿਹਤਰ ਇਹ ਵੀ ਕਿਸੇ ਕੋਲ ਜਾਣਾ ਉਹ ਹਾਰਡ ਜੋਬ ਕਰਨ ਦੀ ਬਜਾਏ ਤੁਸੀਂ ਇੱਥੇ ਫ੍ਰੀਲਾਂਸਿੰਗ ਸ਼ੁਰੂ ਕਰ ਦਿਓ ਇੱਥੇ, ਠੀਕ ਹੈ ਨਾ। ਸਹੀ ਮਤਲਬ ਹੈ। ਕਾਫੀ ਸਾਰੀ ਜੋਬ ਨੇ ਇੱਥੇ, ਕੀ ਨਾਮ ਹੈ, ਮਤਲਬ ਕਿ ਤੁਸੀਂ ਇਹ ਨਾ ਕਰੋ ਕਿਤੇ ਪ੍ਰੋਪਰ ਜਾ ਕੇ ਜੋਬ ਨਾ ਕਰੋ, ਲੇਕਿਨ ਘਰ ਬਹਿ ਕੇ ਅਕਾਊਂਟ ਵਗੈਰਾ ਜਿਹਨਾਂ ਕ੍ਰੀਏਟ ਕਰਕੇ, ਜਿਹਨਾਂ ਜਿਸ ਤਰ੍ਹਾਂ ਫਾਈਵਰ ਹੈ, ਅਪਵਰਕ ਹੈ, ਠੀਕ ਹੈ ਨਾ, ਤੁਸੀਂ ਆਪਣੇ ਨਾਂ 'ਤੇ ਕ੍ਰੀਏਟ ਨਾ ਕਰੋ, ਕਿਸੇ ਦੋਸਤ ਨੂੰ ਕਹਿ ਲਓ, ਠੀਕ ਹੈ ਨਾ, ਕਿਸੇ ਦੋਸਤ ਦੇ ਨਾਂ 'ਤੇ ਜਿਹਨਾਂ ਅਕਾਊਂਟ ਵਗੈਰਾ ਕ੍ਰੀਏਟ ਕਰ ਲਓ, ਅਤੇ ਜਿਹਨਾਂ ਕੋਲ ਪੇਪਰ ਨਹੀਂ ਹੈ, ਠੀਕ ਹੈ ਨਾ, ਅਤੇ ਉਹਦੇ ਤੁਸੀਂ ਕੀ ਨਾਮ ਹੈ ਉਹ ਕੰਮ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ। ਅਗਰ ਤੁਹਾਡਾ ਐਕਸਪੀਰੀਅੰਸ ਨਹੀਂ ਹੈ ਤੇ ਇਸ ਟਾਈਮ ਜਿਹੜਾ ਉਹ ਬਾਰਸਲੋਨਾ ਐਕਟਿਵ ਵਾਲੇ ਕੀ ਨਾਮ ਹੈ ਕੋਸ਼ਿਸ਼ ਕਰਾ ਰਹੇ ਨੇ, ਲੇਕਿਨ ਉਹਦੀ ਸਿਰਫ ਇੱਕ ਚੀਜ਼ ਜਿਹੜੀ ਖਰਾਬ ਹੈ, ਜਿਹੜੀ ਮੈਨੂੰ ਅੱਛੀ ਨਹੀਂ ਲੱਗੀ ਹੈ,
ਉਹ ਇਹ ਵੇ ਕਿ ਤੁਹਾਨੂੰ ਸਾਰੇ ਕੋਰਸਿਸ ਕਤਲਾਨ 'ਚ ਕਰਨੇ ਪੈਣੇ ਨੇ। ਉਹ ਇੱਕ ਮੇਰੇ ਖਿਆਲ ਨਾਲ ਇੱਕ ਜੇ ਤੁਹਾਨੂੰ ਕਤਲਾਨ ਨਹੀਂ ਆਉਂਦੀ ਹੈ ਤੇ ਤੁਹਾਨੂੰ ਸਮਝ ਕੀ ਆਉਣਾ ਤੁਹਾਨੂੰ ਬਿਲਕੁਲ ਤੁਹਾਨੂੰ ਸਮਝ ਨਹੀਂ ਆਣਾ, ਲੇਕਿਨ ਉਹ ਤਾਂ ਫਿਰ ਤੁਹਾਡੇ ਮਤਲਬ ਜਿਹੜੇ ਮੇਨ ਪੁਆਇੰਟ ਨੇ ਤੁਹਾਡੇ ਮਾਈਂਡ ਦੇ ਵਿੱਚ ਆਣੇ ਹੀ ਆ। ਹਾਂ, ਉਹਦੇ ਵਾਸਤੇ ਜਿਹੜਾ ਬੈਸਟ ਚੀਜ਼ ਹੈ ਨਾ, ਕਿ ਤੁਸੀਂ ਜਿਹੜਾ ਸਿੱਖਣਾ ਚਾਹੁੰਦੇ ਨੇ, ਆਪਣੇ ਆਪ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ, ਠੀਕ ਹੈ ਨਾ, ਉਹਨਾਂ ਵਾਸਤੇ ਜਿਹੜਾ ਬੈਸਟ ਹੈ ਨਾ ਉਹ ਹੈ ਯੂਡਮੀ, ਠੀਕ ਹੈ ਨਾ। ਹੋਰ ਵੀ ਕਾਫੀ ਸਾਰੇ ਨੇ, ਲੇਕਿਨ ਯੂਡਮੀ ਤੇ ਤੁਸੀਂ ਕੀ ਨਾ ਤੁਹਾਨੂੰ ਫ੍ਰੀ ਕੋਰਸਿਸ ਵਗੈਰਾ ਮਿਲ ਜਾਂਦੇ ਨੇ, ਠੀਕ ਹੈ ਨਾ। ਕੁਝ ਪੇਡ ਵੀ ਹੈ ਨੇ, ਜਿਹੜੇ ਪੇਡ ਨੇ ਉਹ ਜ਼ਿਆਦਾ ਅੱਛੇ ਨੇ, ਜਿਹੜੇ ਉਸ ਤੋਂ ਬਾਅਦ ਫ੍ਰੀ ਨੇ ਉਹ ਵੀ ਅੱਛੇ ਨੇ, ਲੇਕਿਨ ਕੀ ਨਾਮ ਹੈ ਤੁਹਾਨੂੰ ਮੋਰ ਪ੍ਰੋਫੈਸ਼ਨਲ ਹੋਣ ਵਾਸਤੇ ਤੁਹਾਨੂੰ ਕੀ ਨਾਮ ਹੈ ਉਹ ਪੇ ਕਰਨਾ ਹੀ ਪੈਣਾ। ਕੋਈ ਸ਼ਾਇਦ ਅੱਜ ਸ਼ਾਇਦ ਸਰ ਤੁਸੀਂ ਇੱਕ ਨਿਊਜ਼ ਦੱਸ ਰਹੇ ਸੋ, ਕੋਈ ਸ਼ਾਹਮੁਖੀ ਵਾਲੇ ਜਿਹੜੇ ਪੰਜਾਬੀ ਲਹਿਜਾ ਹੈ ਉਹਦੇ ਬਾਰੇ ਚ ਕੋਈ ਗੂਗਲ ਹਾਂ ਉਸ ਜੇ ਹਾਂ ਗੂਗਲ ਨੇ ਜਨਾ ਉਹ ਜਨਾ ਪੰਜਾਬੀ ਜਿਹੜਾ ਸ਼ਾਹਮੁਖੀ ਹੈ ਨਾ ਉਹ ਐਡ ਕਰ ਦਿੱਤਾ। ਤੇ ਯਾਰ ਦੇਖੋ ਜ਼ੁਲਮ ਵਾਲੀ ਗੱਲ ਕਿੰਨੇ ਸਾਲਾਂ ਬਾਅਦ ਕੀ ਨਾਮ ਹੈ ਉਹ ਪੰਜਾਬੀ ਸ਼ਾਹਮੁਖੀ ਵਿੱਚ ਐਡ ਹੋਈ ਹੈ। ਹਾਲਾਂਕਿ ਜਿਹੜੀ ਦੂਸਰੀ ਸੀ ਗੁਰਮੁਖੀ ਹੈ ਉਹ ਕਾਫੀ ਅਰਸੇ ਤੋਂ ਕੀ ਨਾਮ ਹੈ ਉਹ ਵਿੱਚ ਐਡ ਹੋਈ। ਕਾਫੀ ਅਰਸੇ ਤੋਂ ਦੇਖੋ ਇਹ ਤੇ ਐਫਰਟ ਕਰਨੀ ਪੈਂਦੀ ਹੈ, ਕਿ ਨਾਮ ਹੈ ਇੱਕ ਬੰਦਾ ਐਫਰਟ ਕਰੇਗਾ ਤੇ ਉਹ ਹੋਵੇਗਾ ਨਾ। ਹਾਲਾਂਕਿ ਮੇਰੇ ਖਿਆਲ ਨਾਲ ਇਹਦੇ ਜਿਹੜੇ ਸਪੀਕਰ ਨੇ ਸ਼ਾਹਮੁਖੀ ਦੇ ਗੁਰਮੁਖੀ ਨਾਲੋਂ ਜ਼ਿਆਦਾ ਨੇ ਪੰਜਾਬ ਇੱਧਰ ਵਾਲੀ ਪੰਜਾਬ ਵਾਲੇ ਇੱਧਰ ਜ਼ਿਆਦਾ ਆਬਾਦੀ ਹੈ ਨਾ, ਉਧਰ ਵੀ ਹੈ, ਲੇਕਿਨ ਇੱਧਰ ਇਹ ਇੱਕ ਅੱਛੀ ਖਬਰ ਹੈ ਸ਼ਾਹਮੁਖੀ ਰਸਮੁਲ ਹੱਥ ਵਾਲਿਆਂ ਵਾਸਤੇ। ਸ਼ੁਕਰ ਕਰੋ ਕਿ ਨਾ ਅੱਗੂ ਟ੍ਰਾਂਸਲੇਟ ਕਰੋਗੇ ਨਾ ਤੇ ਸ਼ਾਹਮੁਖੀ ਚ ਆਏਗਾ, ਸ਼ਾਹਮੁਖੀ ਚ ਆਏਗਾ। ਸਰੀ ਤੁਸੀਂ ਗੱਲ ਆਪਣੀ ਜਾਰੀ ਰੱਖੋ। ਤੇ ਹਾਂ ਗੱਲ ਹੋ ਰਹੀ ਸੀ ਕਿ ਤੁਸੀਂ ਨਾ YouTube ਦੇ ਜ਼ਰੀਏ ਵੀ ਸਿੱਖ ਸਕਦੇ ਹੋ, ਠੀਕ ਹੈ ਨਾ। ਉਸ ਤੋਂ ਬਾਅਦ ਤੁਹਾਨੂੰ ਪ੍ਰੈਕਟਿਸ ਦੀ ਲੋੜ ਪੈਂਦੀ ਹੈ, ਤੇ ਪ੍ਰੈਕਟਿਸ ਜਨਾ ਤੁਸੀਂ ਜਨਾ ਕਰਨ ਵਾਸਤੇ ਉਹ ਕਾਫੀ ਸਾਰੇ ਕਿ ਨਾ ਤੁਸੀਂ ਹਾਂ ਫਾਈਵਰ ਤੇ ਕੰਮ ਸ਼ੁਰੂ ਕਰਦੇ ਤੁਹਾਨੂੰ ਆਟੋਮੈਟਿਕਲੀ ਪ੍ਰੈਕਟਿਸ ਹੋਣੀ ਸ਼ੁਰੂ ਹੋ ਜਾਏਗੀ ਆਸਤਾ ਆਸਤਾ, ਠੀਕ ਹੈ ਨਾ। ਕੋਸ਼ਿਸ਼ ਕਰੋ ਕੋਈ ਟੀਮ ਵਰਕ ਕੰਮ ਕਰੋ, ਤੁਹਾਨੂੰ ਜ਼ਿਆਦਾ ਸਿੱਖਣ ਨੂੰ ਮਿਲੇਗਾ। ਅੱਛਾ ਇਹ ਤੁਸੀਂ ਕੋਰਸ ਵਗੈਰਾ ਦਾ ਤੁਸੀਂ ਦੱਸਿਆ, ਅਗਰ ਆਇਆ ਜਿਹੜੇ ਸੌਫਟਵੇਅਰ ਹਾਊਸਿਸ ਨੇ ਉਹ ਬਿਲਕੁਲ ਹੈ ਜਿਹੜੇ ਛੋਟੇ ਇਹਨਾਂ ਨੂੰ ਤੁਸੀਂ ਛੋਟੇ ਸੌਫਟਵੇਅਰ ਸਰਟੀਫਿਕੇਟ ਹੀ ਕਹੋਗੇ, ਸਰਟੀਫਿਕੇਟ ਹੀ ਕਹੋਗੇ, ਕਿਉਂਕਿ ਪ੍ਰੋਪਰ ਡਿਗਰੀ ਤੇ ਨਹੀਂ ਦੇਖੋ ਇੱਥੇ ਬਾਰਸਲੋਨਾ ਦੇ ਵਿੱਚ ਕੀ ਨਾਮ ਮੇਰਾ ਇੱਕ ਦੋਸਤ ਕਰਦਾ ਪਿਆ, ਇਹ 2 ਸਾਲ ਦਾ ਕੋਰਸ ਹੈ ਫੁੱਲ ਸਟੈਕ ਡਿਵੈਲਪਰ ਦਾ, ਠੀਕ ਹੈ ਨਾ। ਤੇ ਉਹਦੀ ਜਿਹੜੀ ਉਹਨਾਂ ਮਹੀਨਾ ਫੀਸ ਹੈ ਉਹ 5600 ਯੂਰੋ ਹੈ, ਲੇਕਿਨ ਉਹ 2 ਸਾਲ ਦਾ ਕੋਰਸ ਹੈ ਤੇ ਨਾਲ ਤੁਹਾਨੂੰ ਬਾਅਦ ਜੌਬ ਵੀ ਦੇਣ ਦੇ, ਜੌਬ ਓਪਰਚੁਨਿਟੀ ਵੀ ਦੇਣ ਦੇ। ਤੇ ਸ਼ੁਰੂ ਵਿੱਚ ਤੁਸੀਂ ਇੰਟਰਨਸ਼ਿਪ ਕਰਨੀ ਹੈ ਤੇ ਉਹਦੇ ਵਿੱਚ ਤੁਹਾਨੂੰ ਮੇਰੇ ਖਿਆਲ ਨਾਲ ਉਹਦੇ ਵਿੱਚ ਵੀ ਤੁਹਾਨੂੰ ਸੈਲਰੀ ਜਿਹੜੀ ਮਿਲੇਗੀ ਉਹ ਤਕਰੀਬਨ 800-900 ਯੂਰੋ ਤੁਹਾਨੂੰ ਸੈਲਰੀ ਮਿਲੇਗੀ ਇੰਟਰਨਸ਼ਿਪ ਵਿੱਚ। ਲੇਕਿਨ ਜਿਸ ਟਾਈਮ ਪ੍ਰੋਪਰ ਤੁਸੀਂ ਜਨਾ ਉਹ ਪ੍ਰੋਗਰਾਮ ਜਨਾ ਉਹ ਖਤਮ ਕਰ ਲੋਗੇ 2 ਸਾਲ ਜਿਹੜਾ ਵੇ, ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਮਿਨੀਮਮ ਸੈਲਰੀ ਹੈ ਮੇਰੇ ਖਿਆਲ ਨਾਲ 2500 ਯੂਰੋ ਮਿਨੀਮਮ ਸੈਲਰੀ ਤੁਹਾਡੀ ਸਟਾਰਟ 2500 ਯੂਰੋ ਤੱਕ ਹੈ। ਆਫਿਸ ਜੌਬ ਕੀ ਨਾਮ ਹੈ ਬੇਹਤਰੀਨ ਕੀ ਨਾਮ ਹੈ ਉਹ ਇਹ 8 ਘੰਟੇ ਜੌਬ ਹੀ ਨਹੀਂ ਹੈ, ਜੇ ਮੇਰੇ ਖਿਆਲ ਨਾਲ 7 ਘੰਟੇ ਜੌਬ ਹੁੰਦੀ ਹੈ, 1 ਘੰਟਾ ਤੁਹਾਨੂੰ ਉਹ ਦਿੰਦੇ ਨੇ ਰਿਲੈਕਸੇਸ਼ਨ ਵਾਸਤੇ ਵੀ। ਹਾਂ ਨਾਰਮਲੀ ਜਿਹੜੀ ਆਫਿਸ ਜੌਬਸ ਹੁੰਦੀਆਂ ਨੇ ਗੂਗਲ ਮੇਰੀ ਥੋੜਾ ਜਿਹਾ ਐਕਸਪੀਰੀਅੰਸ ਹੈ ਨਾ, ਤੋਂ ਇਹਦੇ ਵਿੱਚ ਇੱਥੇ ਤੁਹਾਨੂੰ ਇੱਕ ਹੋਰ ਓਪਰਚੁਨਿਟੀ ਮਿਲ ਜਾਂਦੀ ਹੈ, ਤੁਹਾਨੂੰ ਜ਼ਿਆਦਾਤਰ ਜਗ੍ਹਾ ਤੇ ਰਿਮੋਟ ਜੌਬ ਮਿਲ ਜਾਂਦੀ ਹੈ। ਜਿੱਥੇ ਮਰਜ਼ੀ ਤੁਸੀਂ ਨਾ ਉਹ ਕੰਮ ਕਰ ਸਕਦੇ ਹੋ ਬਹਿ ਕੇ, ਵਰਕ ਫਰਮ ਹੋਮ ਵੀ ਹੋ ਜਾਂਦਾ, ਘਰ ਘਰੋਂ ਵੀ ਬੰਦਾ ਕੰਮ ਜ਼ਾਰੀ ਗੱਲ ਆਈਟੀ ਦਾ ਕੰਮ ਤੁਸੀਂ ਵਰਕ ਫਰਮ ਹੋਮ ਵੀ ਕਰ ਸਕਦੇ ਹੋ। ਸਹੀ ਹੈ, ਲੇਕਿਨ ਮਤਲਬ ਹੈ ਜਿਹੜੇ ਮਿਨੀਮਮ ਜ਼ਿਆਦਾ ਸੂਟ ਕਰਦਾ ਜਿਹੜੇ ਲੜਕੀਆਂ ਕੀ ਨਾਮ ਹੈ ਨਾ ਹਾਊਸ ਜੌਬ ਜਿਹਨਾਂ ਜਿਹੜੀਆਂ ਘਰ ਰਹਿੰਦੀਆਂ ਨੇ ਉਹ ਘਰ 'ਚ ਬਹਿ ਕੇ ਜੌਬ ਕਰ ਸਕਦੀਆਂ ਨੇ। ਹਾਂ ਅੱਛਾ, ਅੱਜ ਤੁਸੀਂ ਹੁਣ ਲੜਕੀਆਂ ਦੀ ਗੱਲ ਕੀਤੀ, ਮੈਂ ਇੱਕ ਰੀਸੈਂਟ ਖਬਰ ਪੜ੍ਹਦਾ ਸਾਂ ਫੇਸਬੁੱਕ ਤੇ ਨਾ, ਸ਼ਾਇਦ ਦੋਸਤ ਨਿਊਜ਼ ਯੂਰਪ ਵਾਲੇ ਨੇ ਨਾ, ਉਹ ਤੁਹਾਨੂੰ ਤੁਸੀਂ ਸ਼ਾਇਦ ਸੁਣਿਆ ਹੋਇਆ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਨਾ ਅਸੀਂ ਇੱਕ ਬਕਾਇਦਾ ਇੱਕ ਉਹ ਚੱਲਿਆ ਸੀ, ਮੁਹਿੰਮ ਚੱਲੀ ਸੀ ਜਿਹਦੇ ਵਿੱਚ ਕ੍ਰਿਕਟ ਗਰਾਊਂਡ ਵਾਸਤੇ ਵੋਟਿੰਗ ਹੋਈ ਸੀ ਪੂਰੇ ਬਾਰਸਲੋਨਾ। ਮੈਂ ਵੇਖ ਰਿਹਾ ਸਾਂ ਲੇਕਿਨ ਮੇਰੇ ਨਜ਼ਰ ਸਾਹਮਣੇ ਗੁਜ਼ਰਿਆ ਹੈ ਵੇ, ਲੇਕਿਨ ਮੈਂ ਪੂਰੀ ਖਬਰ ਜਿਹੜੀ ਹੈ ਨਾ ਉਹ ਮੈਂ ਨਹੀਂ ਉਹ ਮੈਂ ਅੱਜ ਦੇਖਦਾ ਪਿਆ ਸਾਂ ਉਸੇ ਕ੍ਰਿਕਟ ਗਰਾਊਂਡ ਵਿੱਚ ਨਾ ਸਾਡੀ ਜਿਹੜੀ ਦੇਸੀ ਲੜਕੀਆਂ ਨੇ ਉਹਨਾਂ ਦਾ ਮੈਚ ਹੋਇਆ ਨਾ, ਬਕਾਇਦਾ ਉਹਨਾਂ ਦਾ ਇੱਕ ਟੂਰਨਾਮੈਂਟ ਕਰਾਇਆ ਗਿਆ ਸੀ ਨਾ ਇੰਤਜ਼ਾਮੀਆ ਨੇ। ਮੈਂ ਜਿਹੜੀ ਨਿਊਜ਼ ਹੈ ਨਾ ਇਹ ਸ਼ੇਅਰ ਕਰਨਾ ਚਾਹ ਰਿਹਾ ਹਾਂ ਕਿ ਕ੍ਰਿਕਟ ਵਿੱਚ ਨਾਮਲ ਸਿਰਫ ਲੜਕੇ ਨਹੀਂ, ਸਾਡੇ ਜਿਹੜੀ ਦੇਸੀ ਲੜਕੀਆਂ ਨੇ ਉਹ ਵੀ ਆ ਰਹੀਆਂ ਨੇ। ਲੜਕੀਆਂ ਤੇ ਤੁਸੀਂ ਸਕੂਲ ਦੀ ਤਰਫ ਮਤਲਬ 2 ਬਾਰੀਓਸ ਨੇ ਨਾ, ਉਹਨਾਂ ਦਾ ਸੀ ਹਸਪਤਾਲਤ ਸੀ ਤੇ ਦੂਸਰਾ ਮਹਿਲੇ ਜੋਵੇ ਕ੍ਰਿਕਟ ਕਲੱਬ ਸੀ, ਇਹਨਾਂ ਦੋਵਾਂ ਦਾ ਨਾ ਕਲੱਬ ਬਣਾਇਆ ਸੀ ਜਿਹੜਾ ਉਹਨਾਂ ਦਾ ਮੈਚ ਹੋਇਆ ਨਾ। ਸਹੀ ਹੈ ਤੁਸੀਂ ਉਹ ਕਹਿ ਰਹੇ ਸੋ ਲੜਕੀਆਂ ਦੇ ਵਾਸਤੇ ਬਿਹਤਰੀਨ ਕਿ ਜਿਹੜੀਆਂ ਘਰ ਬਹਿ ਕੇ ਕਰ ਸਕਦੀਆਂ ਨੇ। ਕਾਫੀ ਦੋਸਤ ਕਹਿ ਰਹੇ ਜੀ ਤੁਹਾਡਾ ਪੋਡਕਾਸਟ ਜਨਾ ਬੜਾ ਲੇਟ ਆਂਦਾ ਵੇ, ਮੇਰਾ ਐਂਕਰ ਗਵਾਚ ਗਿਆ ਸੀ। ਹਾਂ ਐਂਕਰ ਬਿਜ਼ੀ ਹੋ ਗਿਆ ਸੀ, ਐਂਕਰ ਗਵਾਚ ਗਿਆ ਸੀ ਤੇ ਬੜਾ ਔਖਾ ਲੱਭਿਆ ਸੀ ਹੁਣ ਦੁਬਾਰਾ।
ਵਾਹ, ਤੁਹਾਨੂੰ ਪਤਾ ਫਿਰ ਬਾਜ਼ ਐਂਕਰ ਗਵਾਚ ਜਾਂਦੇ ਹੁੰਦੇ। ਇਹਨਾਂ ਨੂੰ ਡਾਲਾ ਚੁੱਕ ਕੇ ਲੈ ਗਿਆ ਹਾਂ, ਨਹੀਂ ਨਹੀਂ, ਸ਼ੁਕਰ ਹੈ ਅੱਲਾ ਦਾ ਕਿ ਇੱਥੇ ਡਾਲੇ ਨਹੀਂ ਆਉਂਦੇ ਆ। ਇੱਥੇ ਜਦੋਂ ਆਉਣਗੇ ਉਹ ਡਾਇਰੈਕਟ ਖੁਦ ਹੀ ਆਉਣਗੇ ਗੱਡੀ ਵਿੱਚ, ਡਾਲੇ ਨਹੀਂ ਆਉਂਦੇ ਤੇ ਇਸ ਚੀਜ਼ ਤੋਂ ਬਚੇ ਤੇ ਅੱਲਾ ਯਾਦ ਕਰੇ। ਇਨਸ਼ਾਅੱਲਾ ਅਸੀਂ ਸਰ ਹੁਣ ਆਪਣਾ ਪੋਡਕਾਸਟ ਜਾਰੀ ਰੱਖਾਂਗੇ। ਵੈਸੇ ਜੈਸੇ ਮੈਂ ਸ਼ੁਰੂ ਵਿੱਚ ਗੱਲ ਕੀਤੀ ਹੈ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ, ਜਿਹੜੇ ਵੀਡੀਓਜ਼ ਨੂੰ ਪਸੰਦ ਕਰ ਰਹੇ ਨੇ। ਮੈਂ ਨਾ ਗੱਲ ਕੀਤੀ ਸੀ ਕਿ ਜਿੰਨਾ ਅਸੀਂ ਜਦੋਂ ਪਹਿਲੀ ਵੀਡੀਓ ਬਣਾਈ ਸੀ ਅਸੀਂ ਕਿਹਾ ਕਿ ਨਾਮ ਅਸੀਂ ਸ਼ੁਰੂ ਤਾਂ ਕਰਾਂਗੇ ਕਿ ਜੇ ਇਹਦਾ ਫੀਡਬੈਕ ਅੱਛਾ ਆਇਆ ਤੇ ਕਾਫੀ ਅੱਛਾ ਫੀਡਬੈਕ ਸੀ। ਕਾਫੀ ਲੋਕਾਂ ਨੇ ਫੋਨ ਵੀ ਕੀਤਾ ਕਿ ਤੁਸੀਂ ਹਾਂ ਅੱਛਾ ਕੰਮ ਸ਼ੁਰੂ ਕੀਤਾ ਤੇ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਹੀ ਜਨਾ ਉਹ ਅੱਗੋਂ ਰੂਟੀਨ ਚੱਲਦੀ ਰਹੇ ਜੀ ਸਾਡੀ। ਹਾਂ ਕਿਤੇ ਲੇਟ ਕਿਤੇ ਜਲਦੀ ਜਨਾ ਉਹ ਬਸ ਇਸ ਤਰ੍ਹਾਂ ਜਨਾ ਉਹ ਕੰਮ ਚੱਲਦਾ ਰਹੇਗਾ। ਐਂਕਰ ਗਵਾਚ ਗਿਆ ਸੀ, ਬਸ ਲੱਭ ਗਿਆ ਹੁਣ ਦੁਬਾਰਾ। ਲੇਕਿਨ ਹੁਣ ਮੈਨੂੰ ਲੱਗ ਰਿਹਾ ਸਾਡੀ ਇਹ ਲੋਕੇਸ਼ਨ ਵੀ ਜਾ ਰਹੀ ਹੈ, ਖੁੱਸ ਜਾਣੀ ਹੈ। ਹਾਂਜੀ, ਬਸ ਸਮਝ ਲਓ ਕਿ ਕਬਜ਼ਾ ਹੋ ਰਿਹਾ ਲੋਕੇਸ਼ਨ ਤੇ ਹੁਣ ਕੋਈ ਅਸੀਂ ਨਵੀਂ ਲੋਕੇਸ਼ਨ ਵੇਖ ਰਹੇ ਹਾਂ ਤੇ ਜਿਸ ਤਰ੍ਹਾਂ ਕੋਈ ਨਵੀਂ ਲੋਕੇਸ਼ਨ ਹੈ ਅਸੀਂ ਫਿਰ ਉਹਦੇ ਤੋਂ ਪੋਡਕਾਸਟ ਕਰਾਂਗੇ ਤੇ ਉਮੀਦ ਹੈ ਹੁਣ ਸਾਡਾ ਅਗਲਾ ਪੋਡਕਾਸਟ ਉਹਦੇ ਤੋਂ ਹੀ ਹੋਏਗਾ। ਇਨਸ਼ਾਅੱਲਾ ਨੈਕਸਟ ਇਨਸ਼ਾਅੱਲਾ ਉਸ ਵੀ ਹੋਏਗਾ। ਨਹੀਂ ਜਗ੍ਹਾ ਮੈਂ ਦੇਖ ਲਈ। ਮੈਂ ਯਾਰ ਇੱਕ ਚੀਜ਼ ਕਹਿਣਾ ਚਾਹੁੰਦਾ ਵਾਂ ਕਿ ਮੈਂ ਜਿੰਨੇ ਪੇਰੈਂਟਸ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਔਖੇ ਹੋ ਗਏ ਹੋ ਲੇਕਿਨ ਕੋਸ਼ਿਸ਼ ਕਰੋ ਕਿ ਤੁਹਾਡੀ ਜਿਹੜੀ ਅੱਗੋਂ ਔਲਾਦ ਹੈ ਨਾ ਉਹ ਔਖੀ ਨਾ ਹੋਵੇ। ਠੀਕ ਹੈ ਨਾ। ਤੁਸੀਂ ਰੈਸਟੋਰੈਂਟ ਦਾ ਕੰਮ ਕੀਤਾ ਬਟ ਮਤਲਬ ਕਿ ਭਾਂਡੇ ਧੋਤੇ ਨੇ, ਸਾਰਾ ਕੁਝ ਕੀਤਾ ਹੈ, ਠੀਕ ਹੈ ਨਾ, ਸਫਾਈਆਂ ਕੀਤੀਆਂ ਨੇ, ਲੇਕਿਨ ਤੁਹਾਡੀ ਜਿਹੜੀ ਅੱਗੋਂ ਜਨਰੇਸ਼ਨ ਜਿਹੜੀ ਆ ਰਹੀ ਹੈ ਨਾ ਉਹ ਇਸ ਪਾਸੇ ਨਾ ਜਾਵੇ। ਪਾਕਿਸਤਾਨੀਆਂ ਨੂੰ ਪਤਾ ਇੱਕ ਦੌਰ ਸੀ ਜਿਹਦੇ 'ਚ ਨਾ ਉਹ ਕਹਿੰਦੇ ਹਨ ਜਿਹੜਾ ਸਰਵੇ ਸਾਹਿਬ ਵੇਚ ਰਿਹਾ ਨਾ, ਠੀਕ ਹੈ ਨਾ, ਉਹਦਾ ਨਾਂ ਹੈ ਜਨਾਬ ਉਹ ਕਹਿ ਰਹੇ ਜੀ ਪਾਕਿ ਸਰਵੇ ਸਾਹਿਬ। ਭਾਵੇਂ ਉਹ ਬੰਗਾਲੀ ਨੇ, ਭਾਵੇਂ ਉਹ ਇੰਡੀਅਨ ਨੇ, ਭਾਵੇਂ ਨੇਪਾਲੀ ਨੇ, ਸਿੱਧਾ ਕਹਿ ਰਹੇ ਜੀ ਪਾਕਿ ਸਰਵੇ ਸਾਹਿਬ। ਠੀਕ ਹੈ ਨਾ। ਉਹ ਸ਼ੁਕਰ ਹੈ ਉਹ ਲੇਬਲ ਲੱਥਾ ਸਾਡੇ ਉੱਤੋਂ ਜਦੋਂ ਇਹ ਸਰਵੇ ਸਾਹਿਬ ਨੂੰ ਜਾਨ ਛੁੱਟੀ ਸਾਡੀ ਤੇ ਸਾਡਾ ਲੇਬਲ ਲੱਥਾ ਉਹਦਾ ਕਿ ਚਲੋ ਇਹ ਤੇ ਗਿਆ। ਠੀਕ ਹੈ ਨਾ। ਤੇ ਹੁਣ ਸਾਨੂੰ ਆਪਣੇ ਉੱਤੇ ਇੱਕ ਅੱਛਾ ਲੇਬਲ ਲਵਾਉਣਾ। ਹੁਣ ਜਿਸ ਤਰ੍ਹਾਂ ਮਰੋਕੀਆਂ ਦੇ ਲੇਬਲ ਲੱਗੇਗਾ ਚੋਰ ਨੇ, ਠੀਕ ਹੈ ਨਾ, ਅਸੀਂ ਆਪਣੇ ਉੱਤੇ ਇੱਕ ਅੱਛਾ ਲੇਬਲ ਲਵਾਉਣਾ ਕਿ ਅੱਛਾ ਲੇਬਲ ਸਾਡੇ ਹੈ ਇੱਕ, ਠੀਕ ਹੈ ਨਾ ਜੀ, ਪਾਕਿਸਤਾਨੀ ਬੜੇ ਅੱਛੇ ਵਰਕਰ ਨੇ। ਮੈਂ ਜਿੱਥੇ ਵੀ ਜਾਣਾ ਉਹ ਸੁਣਨਾ ਇਹੀ ਆ ਕਿ ਪਾਕਿਸਤਾਨੀ ਜਾਣਾ ਉਹ ਕੰਮ ਚੋਰ ਨਹੀਂ ਹੈ, ਹਾਰਡ ਵਰਕਰ ਨੇ, ਕੰਮ ਸਹੀ ਕਰਦੇ ਨੇ, ਠੀਕ ਹੈ ਨਾ। ਤੇ ਇਸ ਤਰ੍ਹਾਂ ਜਿਉਂ ਅਸੀਂ ਕਿ ਨਾਮ ਹੈ ਅੱਛੀਆਂ ਜੋਬਾਂ 'ਤੇ ਜਾਵਾਂਗੇ ਨਾ ਲੋਕ ਸਾਨੂੰ ਜ਼ਿਆਦਾ ਜਾਣਨਗੇ, ਠੀਕ ਹੈ ਨਾ, ਅੱਛੀ ਸਾਡੀ ਜ਼ਿਆਦਾ ਰਿਸਪੈਕਟ ਹੋਏਗੀ, ਠੀਕ ਹੈ ਨਾ, ਅੱਛੀ ਜ਼ੁਬਾਨ ਬੋਲਾਂਗੇ, ਲੋਕਾਂ ਨੂੰ ਸਮਝ ਸਕਾਂਗੇ, ਲੋਕ ਸਾਨੂੰ ਸਮਝ ਸਕਣਗੇ, ਆਪਣੇ ਕਲਚਰ ਨੂੰ ਪ੍ਰਮੋਟ ਕਰ ਸਕਾਂਗੇ, ਇਸਲਾਮ ਨੂੰ ਪ੍ਰਮੋਟ ਕਰ ਸਕਾਂਗੇ, ਠੀਕ ਹੈ ਨਾ, ਆਪਣੇ ਦੀਨ ਨੂੰ ਪ੍ਰਮੋਟ ਕਰ ਸਕਾਂਗੇ, ਲੋਕਾਂ ਨੂੰ ਸਹੀ ਤਰੀਕੇ ਨਾਲ ਸਮਝਾ ਸਕਾਂਗੇ ਕਿ ਅਸਲ 'ਚ ਹੈ ਕੀ ਹੈ। ਕਿਉਂ ਮੈਂ ਸਮਝ ਸਕਦਾ ਵਾਂ ਕਿ ਤੁਹਾਨੂੰ ਮਜਬੂਰੀ 'ਚ ਨਾ ਕਾਫੀ ਸਾਰੇ ਕੰਮ ਕਰਨੇ ਪੈਂਦੇ ਨੇ, ਠੀਕ ਹੈ ਨਾ। ਮੈਂ ਠੀਕ ਹੈ ਉਸ ਇੱਕ ਗੱਲ ਸਮਝ ਆਉਂਦੀ ਹੈ, ਠੀਕ ਹੈ ਨਾ, ਲੇਕਿਨ ਕੁਝ ਐਸੇ ਵੀ ਹੈ ਨੇ ਜਿਹੜੇ ਸਰਵਿਸ ਦੇ ਬਜਾਏ ਨਿਰਾ ਪਾਣੀ ਵੇਚ ਰਹੇ ਸਨ, ਪਾਣੀ ਜਾਂ ਕੋਲਾ ਵੇਚ ਰਹੇ ਸਨ। ਬਿਲਕੁਲ ਲੇਕ ਆਫ ਕਮਿਊਨੀਕੇਸ਼ਨ ਵੀ ਆ ਜਾਂਦਾ ਨਾ, ਅਸੀਂ ਉਹਨਾਂ ਨੂੰ ਇੰਨਾ ਸਮਝਾ ਨਹੀਂ ਸਕੇ ਹੈ ਦੂਸਰਾ ਸਾਨੂੰ ਕਿ ਬਈ ਦੇਖੋ ਤੁਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ। ਸਿੱਧੀ ਗੱਲ ਹੈ, ਕਿਸੇ ਨੂੰ ਸਲਾਹ ਦਿਓਗੇ ਨਾ ਤਾਂ ਕਹੇਗਾ ਤੂੰ ਹੈ ਕੌਣ ਮੈਨੂੰ ਸਲਾਹ ਦੇਣ ਵਾਲਾ। ਸਿੱਧੀ ਗੱਲ ਹੈ ਸਿਰਫ ਉਹ ਚੀਜ਼ ਤੁਸੀਂ ਕਿਸੇ ਨੂੰ ਦੇਖੋ ਹਰ ਬੰਦਾ ਹਰ ਕਿਸੇ ਦੀ ਸੁਣਦਾ ਲੇਕਿਨ ਕਰਦਾ ਉਹ ਹੀ ਹੈ ਜੋ ਉਹਦਾ ਦਿਲ ਕਰਦਾ, ਜੋ ਉਹਦਾ ਕਰਦਾ। ਬਿਲਕੁਲ, ਲੇਕਿਨ ਲੇਕ ਆਫ ਕਮਿਊਨੀਕੇਸ਼ਨ ਇਹ ਵੀ ਕਹਿ ਸਕਦੇ ਕਿ ਅਸੀਂ ਇੱਥੇ ਜਿਹੜੀ ਆਵਾਮ ਹੈ ਉਹਨੂੰ, ਜਿਹੜੇ ਲੋਕਲ ਨੇ ਉਹਨਾਂ ਨੂੰ ਇੰਨਾ ਉਹਨਾਂ ਨਾਲ ਅੱਛੀ ਤਰ੍ਹਾਂ ਕਮਿਊਨੀਕੇਟ ਨਹੀਂ ਕਰ ਸਕੇ, ਉਹਨਾਂ ਨੂੰ ਮਤਲਬ ਆਪਣੇ ਕਲਚਰ ਦੇ ਬਾਰੇ ਵਿੱਚ ਵੀ ਨਹੀਂ ਇੰਨਾ ਦੱਸ ਸਕੇ। ਲੇਕਿਨ ਹੁਣ ਕਿਉਂਕਿ ਅਸੀਂ ਬਹੁਤ ਜ਼ਿਆਦਾ ਤਾਦਾਦ ਵਿੱਚ ਹੋ ਗਏ ਹਾਂ ਤੇ ਹੁਣ ਕਾਫੀ ਹੱਦ ਤੱਕ ਪਤਾ ਉਹਨਾਂ ਨੂੰ ਚੱਲਦਾ ਹੈ। ਲੇਕਿਨ ਫਿਰ ਵੀ ਇਹਨੂੰ ਤੁਸੀਂ ਬਿਹਤਰ ਕਰ ਸਕਦੇ ਹੋ, ਆਪਣਾ ਪੁਆਇੰਟ ਆਫ ਵਿਊ ਉਹਨਾਂ ਨੂੰ ਦੱਸ ਸਕਦੇ ਹੋ। ਮੇਨ ਉਹੀ ਚੀਜ਼ ਹੈ, ਤੁਸੀਂ ਸਭ ਨਾਲ ਪਹਿਲਾਂ ਲੈਂਗੁਏਜ ਬੈਰੀਅਰ ਤੋੜੋ। ਲੈਂਗੁਏਜ ਬੈਰੀਅਰ ਤੋੜੋਗੇ ਤੁਸੀਂ ਈਜ਼ੀਲੀ ਉਹਨਾਂ ਨੂੰ ਕਮਿਊਨੀਕੇਟ ਨਹੀਂ ਤੁਸੀਂ ਕਰਨਾ। ਤੁਸੀਂ ਮੇਨ ਵਜ੍ਹਾ ਹੀ ਹੁੰਦੀ ਨਾ ਕਮਿਊਨੀਕੇਸ਼ਨ। ਤੁਹਾਡੇ ਕੋਲ ਜੇ ਲੈਂਗੁਏਜ ਬੈਰੀਅਰ ਹੈ ਤੁਸੀਂ ਉਹਲਾ ਤੇ ਕਮੁਸਤਾਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਨੀ ਤੇ ਉਹਨਾਂ ਵੀ ਫਿਰ ਤੁਹਾਡੇ ਨਾਲ ਜ਼ਾਹਿਰ ਗੱਲ ਹੈ ਜਦੋਂ ਤੁਸੀਂ ਹਰ ਗੱਲ ਤੇ ਸੀ ਪੇ ਕਰੋਗੇ ਤਾਂ ਤੁਹਾਨੂੰ ਫਿਰ ਕੀ ਨਾ ਗੱਲ ਸਮਝ ਆਵੇ ਜਾਂ ਨਾ ਆਵੇ ਉਹ ਸੀ ਕਰਨ ਸੀ ਤੋਂ ਮੈਨੂੰ ਗੱਲ ਇੱਕ ਯਾਦ ਆ ਗਈ। ਸੀ ਕਰਨ ਤੋਂ ਮੈਨੂੰ ਗੱਲ ਇੱਕ ਯਾਦ ਆ ਗਈ। ਸਾਡਾ ਇੱਕ ਦੋਸਤ ਹਨ ਜਨਾ ਉਹ ਚੀਮਾ ਸਾਹਿਬ, ਤੇ ਚੀਮਾ ਸਾਹਿਬ ਨੂੰ ਇੱਕ ਲੈਟਰ ਆ ਗਿਆ ਘਰ ਕੋਈ ਜੁਰਮਾਨੇ ਦਾ ਨਾ, ਤੇ ਮੈਨੂੰ ਕਹਿੰਦੇ ਨੇ ਇਹ ਲੈਟਰ ਦੇਖੋ ਨਾ, ਉਹਦੇ ਤੇ ਨਾ ਸਿਰਫ ਇੰਨਾ ਲਿਖਿਆ ਸੀ ਕਿ ਤੁਹਾਨੂੰ ਕੋਈ ਮੂਲਤਾ ਹੋਇਆ ਨਾ ਕੋਈ ਜਨਾ 700 ਯੂਰੋ ਦਾ ਮੂਲਤਾ ਸੀ ਕੋਈ। ਮੈਂ ਨਾ ਉਹ ਉਹਨਾਂ ਥੱਲੇ ਦਾ ਆਫਿਸ ਸੀ ਨਾ ਜਨਾ ਉਹ ਡਾਇਰੈਕਸ਼ਨ ਲਿਖੀ, ਮੈਂ ਉਹ ਸੁਬਾਹ ਨਾਲ ਚਲਾ ਗਿਆ, ਦਫ਼ਤਰ ਚਲਾ ਗਿਆ ਨਾਲ। ਉਹਨਾਂ ਕਿਹਾ ਜੀ ਇਹ ਇੱਥੇ ਨਹੀਂ ਹੈ, ਤੁਹਾਨੂੰ ਜਨਾ ਜਾਣਾ ਪੈਣਾ ਵੇ ਜ਼ੋਨਾ ਫਰਾਂਕਾ, ਉੱਥੇ ਆਫਿਸ ਹੈ। ਉੱਥੋਂ ਮੈਟਰੋ ਫੜੀ ਜ਼ੋਨਾ ਫਰਾਂਕਾ ਚ ਲੈ ਕੇ
ਉੱਥੇ ਆਫਿਸ 'ਚ ਗਏ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸ ਮੂਲਤਾ ਹੈ ਕਿਸ ਚੀਜ਼ ਦਾ। ਅੱਛਾ। ਉਹਨੇ ਕਿਹਾ ਜੀ ਇਹ ਮੂਲਤਾ ਜੋ ਨਾ ਮੋਸਸ ਦੀ ਤਰਫੋਂ ਹੈ, ਹੂੰ। ਮੋਸਸ ਕੁਆਦਰਾ ਨੇ ਇਹ ਮੂਲਤਾ ਕੀਤੇ ਆ ਤੇ ਉਹਨਾਂ ਦੀ ਤਰਫੋਂ। ਮੈਂ ਕਿਹਾ ਕਿਸ ਚੀਜ਼ ਦਾ ਮੂਲਤਾ? ਕਹਿੰਦੀ ਕੋਈ ਨਾ ਇਹ ਕੋਈ ਲੜਿਆ ਹੋਵੇ ਤੇ ਉਹਦੀ ਵਜ੍ਹਾ ਤੋਂ ਕੀ ਨਾਮ ਹੈ ਨਾ ਉਹ ਉਹਦੀ ਵਜ੍ਹਾ ਤੋਂ ਮੂਲਤਾ ਹੋਇਆ। ਮੈਂ ਉਹਦੇ ਵੱਲ ਵੇਖਿਆ ਕਿਉਂਕਿ ਬੰਦਾ ਲੜਨ ਵਾਲਾ ਹੈ ਹੀ ਨਹੀਂ ਸੀ, ਅੱਛਾ। ਠੀਕ ਹੈ ਨਾ। ਮੈਂ ਕਿਹਾ ਹਾਂਜੀ। ਕਹਿੰਦਾ ਆਹੋ ਆਇਆ, ਤੁਹਾਨੂੰ ਮੈਂ ਦੱਸਣਾ ਬਾਅਦ ਜਾ ਕੇ। ਹੂੰ। ਮੈਂ ਸਹੀ ਹੈ, ਠੀਕ ਹੈ। ਬਾਅਦ ਉਹਨੂੰ ਗੱਲ ਕੀਤੀ, ਮੈਂ ਨਾ ਕਿਸ ਤਰ੍ਹਾਂ ਕਰਾਉਣਾ ਚਾਹ ਰਿਹਾ ਤੇ ਜਨਾ ਉਹ ਇਸ ਤਰ੍ਹਾਂ ਕਰਕੇ, ਕਿਉਂਕਿ ਜਨਾ ਉਹ ਪੇ ਨਹੀਂ ਕਰ ਸਕਦੇ ਯਕਦਮ, ਤਾਂ ਤੁਸੀਂ ਇਹਦੀਆਂ ਕਿਸ਼ਤਾਂ ਕਰ ਦਿਓ। ਉਹਨੇ ਕਿਹਾ ਜੀ ਠੀਕ ਹੈ ਕਿਸ਼ਤਾਂ ਕਰ ਦਿਓ। ਉਹਨੇ 6 ਮਹੀਨੇ ਦੀ ਕਿਸ਼ਤਾਂ ਕਰਾਈਆਂ। ਬਹਰਹਾਲ ਬਾਹਰ ਆ ਗਏ। ਬਾਹਰ ਆਏ ਤੇ ਮੈਂ ਕਿਹਾ ਹਾਂਜੀ ਸੀਮਾ ਸਾਹਿਬ ਕੀ ਹੋਇਆ ਜੀ? ਉਹਨੇ ਆਖਿਆ ਜੀ ਕਿ ਨਾਮ ਹੈ ਹੋਣਾ ਕੀ ਸੀ ਕਿ ਰਵਾਲ ਤੇ ਲੜਾਈ ਹੋਈ ਹੈ ਤੇ ਮੈਂ ਛਡਾਇਆ ਵੇ, ਅੱਛਾ। ਉੱਤੋਂ ਪੁਲਿਸ ਆ ਗਈ ਹੈ ਤੇ ਪੁਲਿਸ ਨੇ ਮੈਨੂੰ ਗੱਲਾਂ ਪੁੱਛਿਆ ਨੇ, ਮੈਂ ਜਿਹੜੀ ਗੱਲ ਕੀਤੀ ਮੈਂ ਸੀ ਗੱਲ ਰਿਹਾ, ਉਹ ਸੀ ਮੈਨੂੰ ਜੀ ਮੈਨੂੰ 700 ਦਾ ਪਿਆ। ਸੀ ਮੈਨੂੰ 700 ਦਾ ਪਿਆ। ਤੇ ਉਹ ਇਸ ਵਾਸਤੇ ਜੋ ਨਾ ਹਰ ਗੱਲ ਦੇ ਜਿਹੜਾ ਸੀ ਵੇ ਨਾ ਉਹ ਨਹੀਂ ਕਰਨਾ, ਉਹ ਨਹੀਂ ਕਰਨਾ ਤੁਹਾਨੂੰ ਚਾਹੀਦਾ। ਬਾਅਦ ਔਕਾਤ 700 ਦਾ ਵੀ ਤੁਹਾਨੂੰ 700 ਦਾ ਸੀ ਯੂਰੋ ਪੈ ਵੀ ਪੈ ਸਕਦਾ, ਤੁਹਾਨੂੰ 700 ਦਾ ਸੀ ਪੈ ਸਕਦਾ। ਸਹੀ ਹੋ ਗਿਆ। ਇਸ ਵਾਸਤੇ ਇhtiyat ਜਿਹੜੀ ਹੈ ਨਾ, ਇhtiyat ਜ਼ਰੂਰੀ ਹੈ। ਇhtiyat ਜ਼ਰੂਰੀ ਹੈ ਤੇ ਲੈਂਗੁਏਜ ਸੀਖਣਾ ਵੀ ਲੈਂਗੁਏਜ ਸੀਖਣਾ ਵੀ ਜ਼ਰੂਰੀ ਹੈ। ਜ਼ਰੂਰੀ ਹੈ। ਦੇਖੋ ਮੈਂ ਨਹੀਂ ਕਹਿੰਦਾ ਕਿ ਮੈਂ ਬੜੀ ਅੱਛੀ ਲੈਂਗੁਏਜ ਬੋਲਣਾ ਜਨਾ, ਲੇਕਿਨ ਆਪਣਾ ਗੁਜ਼ਾਰਾ ਠੀਕ ਹੁੰਦਾ ਹੈ। ਕਿਤੇ ਵੀ ਜਨਾ ਜਾਣ ਵਾਸਤੇ ਜਨਾ ਉਹ ਜ਼ਰੂਰਤ ਨਹੀਂ ਪੈਂਦੀ ਹੈ ਕਿਸੇ ਨਾਲ ਲੈ ਕੇ ਜਾਣ ਦੀ। ਮੈਂ ਇੱਕ ਹੋਰ ਵੀ ਗੱਲ, ਮੈਂ ਕਿਤੇ ਜਾ ਕੇ ਸਕੂਲ 'ਚ ਵੀ ਸਿੱਖੀ ਨਹੀਂ ਹੈ ਬਿਲਕੁਲ ਵੀ, ਇਸ ਤਰ੍ਹਾਂ ਹੀ ਸਿੱਖੀ ਹੈ ਗਲੀਆਂ ਦੇ ਵਿੱਚ। ਸਾਰਾ ਕਾਈਏ ਦੀ ਜ਼ਬਾਨ ਸੀ ਜਿਹੜੀ ਸਾਰੀਆਂ ਕਾਈਏ ਸਿੱਖੀ ਹੈ ਸਾਰੀ, ਕੀ ਨਾਮ ਹੈ ਜਿੱਥੇ ਕੰਮ ਕੀਤਾ ਉੱਥੋਂ ਸਿੱਖੀ। ਅੱਛਾ ਐਸੇ ਲੋਕ ਨੇ ਜਿਨ੍ਹਾਂ ਨੇ 15-15 ਸਾਲ ਪੈਨਸ਼ਨ ਨਾਲ ਕੰਮ ਕੀਤਾ ਲੇਕਿਨ ਜ਼ੁਬਾਨ ਨਹੀਂ ਆਉਂਦੀ। ਮੈਂ ਖੁਦ ਐਸੇ ਬੰਦੇ ਨੂੰ ਜਾਣਨਾ, ਸਾਡਾ ਉਹ ਪਾਕਿਸਤਾਨ 'ਚ ਮਹੱਲੇਦਾਰ ਵੀ ਹੈ, ਮਹੱਲੇਦਾਰ ਤਾਂ ਨਹੀਂ ਕਿਉਂਕਿ ਨਾਲ ਵਾਲੇ ਮਹੱਲੇ ਦਾ। ਉਹਨੂੰ ਤਕਰੀਬਨ ਮੇਰੇ ਖਿਆਲ ਨਾਲ 2009 ਦਾ ਸਪੇਨ 'ਚ ਆਇਆ। 2009 ਤੁਸੀਂ 2009 ਦੀ, ਮੈਂ 15 ਸਾਲ 2002-3 ਦੇ ਜਿਹੜੇ ਬੰਦੇ ਨੇ ਜਿਹਨਾਂ ਨੂੰ 20 ਸਾਲ ਹੋ ਗਏ ਨੇ, ਉਹਨਾਂ ਨੂੰ ਜ਼ੁਬਾਨ ਨਹੀਂ ਆਉਂਦੀ ਹੈ। ਜ਼ੁਬਾਨ ਹੈ ਇੱਕ, ਚਲੋ ਉਹਨਾਂ ਨੂੰ ਥੋੜੇ ਬਹੁਤੇ, ਤਾਂ ਉਸ ਬੰਦੇ ਨੇ 2 ਲਫ਼ਜ਼ ਸੀਖੇ ਜੇ, ओला ते को मुस्ताश। ਉਹ ਤੇ ਸਿਰਫ 2 ਲਫ਼ਜ਼ ਹੈ। ਚੋਖਾ ਜਨਾ ਉਹ ਤੇ ਫਿਰ ਕੰਮ ਖਰਾਬ ਹੋ ਗਿਆ। 15 ਸਾਲ ਮੈਂ ਹੈਰਾਨ ਸਾਂ ਬਿਲਕੁਲ ਉਸੇ ਦਾ। ਨਹੀਂ ਨਾਰਮਲ ਜਿਹੜੇ ਬੰਦੇ ਹੈ ਨੇ ਉਹ ਮਾੜਾ ਚੰਗਾ ਕਰ ਲੈਂਦੇ ਨੇ, ਠੀਕ ਹੈ ਨਾ। ਹੁਣ ਜਨਾ ਇਹ ਵੀ ਕਿ ਚਲੋ ਕਾਫੀ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਗੂਗਲ ਜਨਾ ਉਹ ਤਸਵੀਰ ਵੀ ਟ੍ਰਾਂਸਲੇਟ ਕਰ ਲੈਂਦਾ। तो ਗੂਗਲ ਨੇ ਆਸਾਨੀਆਂ ਤੇ ਪੈਦਾ ਕੀਤੀਆਂ। ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹਦੇ 'ਚ। ਲੇਕਿਨ ਬੰਦਿਆਂ ਨੂੰ ਥੋੜਾ ਜਿਹਾ ਹੜੇਰਾਮ ਕਰ ਛੜਿਆ ਨਾ, ਉਹ ਕਹਿੰਦੇ ਨੇ ਚੱਲ ਯਾਰ ਕੀ ਕਰਨਾ, ਸਿੱਖ ਕੇ ਕੀ ਕਰਨਾ ਭਾਈ, ਤਸਵੀਰ ਤੂੰ ਟ੍ਰਾਂਸਲੇਟ ਕਰ ਲਾ। ਜਿਸ ਤਰ੍ਹਾਂ ਅਸੀਂ ਹੜੇਰਾਮ ਹੋਇਆ, ਸਾਨੂੰ ਕਿਸੇ ਦਾ ਨੰਬਰ ਯਾਦ ਨਹੀਂ, ਅਸੀਂ ਆਨੇ ਮੋਬਾਈਲ 'ਚ ਆਈ ਮੋਬਾਈਲ 'ਚ ਸੇਵ ਹੋਇਆ ਬਸ ਠੀਕ ਹੈ, ਸਹੀ ਹੈ, ਸਾਨੂੰ ਜ਼ਰੂਰਤ ਨਹੀਂ ਹੈ ਕਿਤੇ ਖੁਦਾ ਨਾ ਖਾਸਤਾ ਮੋਬਾਈਲ ਬੰਦ ਹੋ ਗਿਆ ਤੇ ਕਿਤੇ ਫੋਨ ਕਰਨਾ ਪੈ ਗਿਆ ਤੇ ਅੱਛਾ ਮੈਂ ਤੁਹਾਡੇ ਨਾਲ ਮਜ਼ਾ ਆਇਆ ਮੋਬਾਈਲ ਤੋਂ ਨਾ। ਅਗਲੇ ਦਿਨ ਮੈਂ ਸ਼ਾਇਦ 2 ਹਫ਼ਤੇ ਪਹਿਲੇ ਦੀ ਗੱਲ ਹੈ ਜਾਂ 3 ਹਫ਼ਤੇ ਪਹਿਲੇ ਦੀ, ਮੈਂ ਕੰਮ ਤੋਂ ਘਰ ਜਾ ਰਿਹਾ ਸਾਂ ਤੇ ਇੱਕ ਗੋਰਾ ਸੀ, ਇੰਗਲਿਸ਼ ਸਪੀਕਰ ਸੀ ਨਾ, ਮਤਲਬ ਉਹਦਾ ਅੱਖ ਸੁੱਜੀ ਹੋਈ ਦੀ ਤੇ ਸਾਰਾ ਖੂਨ ਵਗੇ ਤੇ ਮੈਨੂੰ ਕਹਿੰਦਾ ਯਾਰ ਮੇਰੀ ਨਾ ਹੈਲਪ ਕਰਨਾ। ਮੈਂ ਯਾਰ ਮੈਂ ਕੀ ਹੈਲਪ ਕਰ ਸਕਦਾ? ਕਹਿੰਦਾ ਮੈਨੂੰ ਇੱਕ ਕਾਲ ਕਰਾ ਦੇ ਜਾਂ ਮੈਂ ਹੈ ਮੋਬਾਈਲ ਕਰ ਲਾ ਕਾਲ, ਕਿਹੜੇ ਨੰਬਰ ਤੇ ਕਾਲ? ਮੈਨੂੰ ਕੋਈ ਨੰਬਰ ਹੀ ਨਹੀਂ ਯਾਦ ਹੈ, ਮੈਂ ਆਪਣੀ ਡਾਇਰੈਕਸ਼ਨ ਭੁੱਲ ਗਿਆ ਹੋਇਆ ਵਾਂ। ਮੈਂ ਤੇਰੇ ਐਸੇ ਕੀ ਕਰ ਸਕਦਾ ਯਾਰ, ਤੂੰ ਪੁਲਿਸ ਨੂੰ ਕਾਲ ਕਰ ਦੇ। ਉਹਨੂੰ ਬਕਾਇਦਾ ਉਹਦਾ ਮੂੰਹ ਸੁੱਜਿਆ ਸੀ, ਅੱਖ ਤੇ ਸਹੀ, ਇੱਕ ਉਹ ਜਿਹੜਾ ਨਾ ਮਾਰਿਆ ਸੀ ਮੈਂ ਹਜੇ, ਕੋਈ ਲੜਾਈ ਹੋਈ ਸੀ। ਪਤਾ ਸੰਖਵਾਨ ਦੇ 2 ਕਤਲ ਵੀ ਹੋਏ ਨੇ ਇੱਥੇ, ਪਤਾ ਹੈ? ਆਸਾਨ ਮਰੋਕੀ ਨੇ ਜਿਹਨਾਂ ਉਹ ਸ਼ਾਰਕ ਤੇ ਬਲੇਡ ਫੇਰ ਛੜਿਆ। ਹਾਂਜੀ ਮੈਂ ਹਲੇ ਕੋਈ ਕੋਲੰਬੀਅਨ ਲੜਕਾ ਸੀ ਕੋਲੰਬੀਅਨ ਲੜਕਾ ਸੀ ਤੇ ਮੈਂ ਹਲੇ ਆਪਣੀ ਮੈਨੂੰ ਕਹਿੰਦੇ ਰਹੇ ਨੇ ਚਲੀਏ, ਮੈਂ ਨਾ ਅਸੀਂ ਤਾਂ ਰਨ ਨਹੀਂ ਪਲਾਈ ਪੇਜ ਅਸੀਂ ਤਾਂ ਰਨ ਨਹੀਂ ਪਲਾਈ ਪੇਜ ਨਹੀਂ ਯਾਰ ਮੈਂ ਨਾ ਸ਼ੌਕ ਨਹੀਂ ਆਇਆ ਬਸ, ਠੀਕ ਹੈ ਆਪਣਾ। ਲੇਕਿਨ ਉਹ ਮੈਂ ਦੱਸਦਾ, ਉਹ ਜਿਹੜੀ ਮੋਬਾਈਲ ਵਾਲੀ ਗੱਲ, ਉਹਨੂੰ ਆਪਣੀ ਡਾਇਰੈਕਸ਼ਨ ਯਾਦ ਨਹੀਂ ਸੀ ਰਹੀ ਦੀ। ਫਿਰ ਮੈਂ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਕਹਿੰਦੀ ਜਨਾਬ ਅਸੀਂ ਇਹਦੀ ਕੋਈ ਹੈਲਪ ਨਹੀਂ ਕਰ ਸਕਦੇ। ਮੈਨੂੰ ਬੜੀ ਹੈਰਾਨਗੀ ਹੋਈ ਸੀ ਇਸ ਚੀਜ਼ ਤੋਂ ਕਿ ਇੱਕ ਬੰਦਾ ਉਹਦੇ ਵਿੱਚ ਹੋਸ਼ 'ਚ ਨਹੀਂ ਆਇਆ ਤੇ ਕਮ ਸੇ ਕਮ ਉਹਨੂੰ ਥੋੜ੍ਹੀ ਬਹੁਤ ਉਹਦੀ ਹੈਲਪ ਕਰਨੀ ਚਾਹੀਦੀ ਸੀ। ਟੂਰਿਸਟ ਹੈ, ਤੁਹਾਡੇ ਮੁਲਕ ਨੂੰ ਇੱਕ ਅੱਛਾ ਖਾਸਾ ਉਹ ਦੇ ਰਿਹਾ, ਸਰਮਾਇਆ ਦੇ ਰਿਹਾ। ਫਿਰ ਮੈਂ ਉਹਨੂੰ ਪੁਲਿਸ ਸਟੇਸ਼ਨ ਦਾ ਦੱਸ ਰਿਹਾ ਸੀ, ਰਮਲੇ ਤੇ ਮੈਨੂੰ ਮਿਲਿਆ ਸੀ, ਮੈਨੂੰ ਕਿਹਾ ਸੀ ਉਹ ਜਨਾਬ ਸਿੱਧਾ ਰੋਡ ਜਾਓ, ਤੈਨੂੰ ਪੁਲਿਸ ਲੱਭ ਜਾਏਗੀ, ਉਹਨਾਂ ਨਾਲ ਗੱਲ ਕਰਕੇ ਵੇ।